बिस्मिल्लाहिर्रहमानिर्रहीम। तो जी अस्सलाम वालेकुम रहमतुल्लाहि व बरकातहू। की हाल है सज्जनों मित्रों, ठीक ठाक हो? उम्मीद करते हैं कि सारे अल्लाह के फजल नाल बिल्कुल ठीक ठाक होंगे। जनाब अल्लाह बहुत ज़्यादा मैसेजेस व्हाट्सएप ते इंस्टा ते आ रहे हैं कि जनाब अजकल विलाग क्यों नहीं आ रहा। जेह्ड़े ते मेरे रिलेटिव्स ने और दोस्त ने उन्होंने पता सी मेरी मसरूफियात का कि विलाग किहड़ी वजह तो नहीं आ रहा। बहुत ज़्यादा 2-3 महीने पिछले मसरूफियत गुजरे ने ਤੇ ਜਿਹੜੇ ਸਾਡੇ YouTube ਫੈਮਿਲੀ ਹੈ ਉਹਨਾਂ ਨੂੰ ਨਹੀਂ ਸੀ ਪਤਾ ਮਸਰੂਫੀਅਤ ਕਿਹੜੀ ਸੀ। ਅੱਜ ਉਹਨਾਂ ਨਾਲ ਵੀ YouTube ਜਿਹੜੀ ਫੈਮਿਲੀ ਹੈ ਸਾਡੀ ਉਹਨਾਂ ਨਾਲ ਆਪਣੀ ਮਸਰੂਫੀਅਤ ਜਿਹੜੀ ਉਹ ਸ਼ੇਅਰ ਕਰਨੇ ਆ। ਅੱਛਾ ਭਾਈ ਜਾਨ, ਗੱਲ ਇੰਜ ਹੈ ਕਿ ਮੈਂ ਜੈਸਾ ਕਿ ਤੁਹਾਨੂੰ ਪਤਾ ਮੇਰੇ ਮੁਖਤਸਰ ਵਲਾਗਾਂ ਦੇ ਅੰਦਰ ਤੁਸੀਂ ਵੇਖਿਆ ਹੋਣਾ ਕਿ ਪੈਟ ਬੋਤਲ ਦਾ ਜਿਹੜੀ ਬੋਤਲ ਦੀ ਪਲਾਸਟਿਕ ਵਾਲੀ ਹੁੰਦੀ ਪੈਪਸੀ ਨੈਸਲੇ ਡਿਊ ਉਹਦਾ ਮੈਂ ਬਿਜ਼ਨਸ ਕਰਨਾ ਅਲਹਮਦੁਲਿਲਾ ਮਾੜਾ ਚੰਗਾ ਜਿੰਦਾ ਵੀ ਹੈ, ਠੀਕ ਹੈ। ਤੇ पिछले 10 साल तो मैं मुकीम सा संभड़ियाल दे विच। पहले मेरे को जगह सी संभड़ियाल जनाब डस्का रोड ते जाके उत्थे 3 साल मैं उत्थे गुजारे ने। उत्थे 3 सालों तो बाद वो मकान दा मालक जिहड़ा सी उन्हें जवाब दे दित्ता कि मेरी जगह फारग कर दिओ, मैं ते होर कोई काम करना है ते जगह मेरी वेली कर दिओ। उत्थों असीं सैटअप अपना चुक्या। फिर असीं जनाब आ गए एयरपोर्ट रोड संभड़ियाल के उत्ते डफर वाली पिंड है, उत्थे सानू जगह मिली बड़ी अच्छी। 7 साल असी उत्थे गुजारे ने, 7 to 8 साल तकरीबन, ठीक है। बड़ा अच्छा उस मालक दे नाल साडा बिहेवियर सी, उहदा भी साडे नाल बड़ा अच्छा बिहेवियर सी। बहुत खुश अखलाक इंसान सानू ते उत्थे गुजारे 7 साल। फिर जनाब पिछले 2 महीने कह लो कि 11वें महीने में सानू उन्हें कह दिता कि यार मेरी जगह सेल हो रही है तो तुसीं अपना ना कोई बंदोबस्त कर लो ਤੇ ਆਪਣਾ ਸੈਟਅਪ ਮਸ਼ੀਨਰੀ ਜਿਹੜੀ ਆ ਉਹ ਕਿਸੇ ਹੋਰ ਜਗ੍ਹਾ ਤੇ ਮੂਵਮੈਂਟ ਕਰ ਲਓ, ਮੈਂ ਜਗ੍ਹਾ ਆਪਣੀ ਸੇਲ ਕਰ ਰਿਹਾ। ਬਹੁਤ ਜ਼ਿਆਦਾ ਟੈਨਸ਼ਨ ਲੱਗੀ, ਪਰੇਸ਼ਾਨੀ ਲੱਗੀ ਕਿ ਪਹਿਲੇ ਉਹ ਜਗ੍ਹਾ ਛੱਡ ਕੇ ਆਏ ਸਾਂ, ਹੁਣ ਵੀ ਜਗ੍ਹਾ ਵੇਲੀ ਕਰਨੀ ਪੈ ਰਹੀ ਹੈ। ਲੇਕਿਨ ਕੀ ਕਰੀਏ, ਅਸੀਂ ਕਿਰਾਏਦਾਰ ਸਾਂ, ਉਹ ਮਕਾਨ ਮਾਲਕ ਨੇ ਉਹ ਕਿਸੇ ਵੀ ਟਾਈਮ ਸਾਨੂੰ ਜਵਾਬ ਦੇ ਸਕਦੇ ਨੇ। ਅਸੀਂ ਜਨਾਬ ਉਹਨਾਂ ਨੂੰ 1 ਮਹੀਨੇ ਦਾ ਟਾਈਮ ਲਿਆ ਕਿ ਠੀਕ ਹੈ 11ਵਾਂ ਮਹੀਨਾ ਚੱਲ ਰਿਹਾ, ਸਟਾਰਟਿੰਗ ਦੀਆਂ ਤਰੀਕਾਂ ਨੇ 2-4 ਤੇ ਇਨਸ਼ਾਅੱਲਾ ਅਸੀਂ 1 ਦਸੰਬਰ ਨੂੰ ਜਗ੍ਹਾ ਤੁਹਾਡੀ ਜਿਹੜੀ ਹੈ ਅਸੀਂ ਵਿਹਲੀ ਕਰ ਦਿਆਂਗੇ। ਉਹ ਸਾਡੇ ਕੋਲ ਜਿੰਨਾ ਵੀ ਸਟਾਕ ਪਿਆ ਸੀ ਬੋਤਲ ਦੀ ਸ਼ਕਲ ਵਿੱਚ, ਠੀਕ ਹੈ, ਪੈਟ, ਉਹ ਅਸੀਂ ਜਨਾਬ ਉਹਨੂੰ ਮਹੀਨੇ ਦੇ ਵਿੱਚ ਸਾਰਾ ਵਾਈਂਡ ਅਪ ਕੀਤਾ, ख़त्म ਕੀਤਾ ਵੇ। ਉਹਨੂੰ ਅਸੀਂ 1 ਮਹੀਨੇ ਦੇ ਅੰਦਰ ख़त्म ਕਰਕੇ ਸਾਰਾ ਮਾਲ ਮੁਕਾ ਕੇ ਵੇਚ ਕੇ ਸੇਲ ਕਰਕੇ ਤੇ ਜਨਾਬ ਆਪਣੀ ਮਸ਼ੀਨਰੀ ਜਿਹੜੀ ਹੈ ਉਹ ਅਸੀਂ ਉੱਥੋਂ ਪੁੱਟਣਾ ਸ਼ੁਰੂ ਕਰ ਦਿੱਤੀ। ਅਸੀਂ ਉਹ ਹੌਲੀ ਹੌਲੀ ਅਸੀਂ ਮਸ਼ੀਨਰੀਆਂ ਪਹਿਲੇ ਜਿਹਦੇ ਕੋਈ ਚੀਜ਼ਾਂ ਪਹਿਲੇ ਕੁਝ ਫਾਰਗ ਪਈ ਦੀਆਂ ਸਨ, ਵੇਲੀਆਂ ਸਨ, ਉਹ ਪਹਿਲੇ ਸਿਆਲਕੋਟ ਭੇਜੀਆਂ, ਠੀਕ ਹੈ। ਫਿਰ ਮਸ਼ੀਨਰੀ ਜਿਹੜੀ ਚੱਲ ਰਹੀ ਸੀ ਉਹ ਥੋੜ੍ਹੀ ਥੋੜ੍ਹੀ ਪੁੱਟਦਿਆਂ ਰੋਜ਼ ਅਸੀਂ ਤਕਰੀਬਨ 8-10 ਦਿਨਾਂ ਦੇ ਵਿੱਚ ਉਹ ਮਸ਼ੀਨਰੀ ਸਾਨੂੰ ਪੁੱਟਦਿਆਂ ਲੱਗ ਗਏ। ਤੁਹਾਨੂੰ ਪਤਾ ਕਿ ਸਾਰਾ ਸਮਾਨ ਇੱਕ ਜਗ੍ਹਾ ਤੋਂ ਇੱਕ ਕਮਰੇ ਦਾ ਸਮਾਨ ਚੁੱਕ ਕੇ ਦੂਸਰੇ ਕਮਰੇ 'ਚ ਸ਼ਿਫਟ ਕਰਨਾ ਹੋਏ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ, ਠੀਕ। ਉਸ ਵੇਲੇ ਸਾਡੀ ਫੈਕਟਰੀ ਸੀ, ਸਾਰਾ ਨਿਜ਼ਾਮ ਸੀ, ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਹੋਰ ਪਚੀਦਗੀ ਦੀਆਂ ਚੀਜ਼ਾਂ ਉਹ ਸਾਰਾ ਨੇ ਜਨਾਬ ਅਸੀਂ ਉੱਥੋਂ ਚੁੱਕ ਕੇ ਸਿਆਲਕੋਟ ਸ਼ਿਫਟ ਕੀਤਾ। ਤੇ ਇੱਥੇ ਵੀ ਸਾਡੀ ਅਲਹਮਦੁਲਿਲਾ ਆਪਣੀ ਫੈਕਟਰੀ ਸੀ। ਛੋਟੇ ਮੇਰੇ 2 ਭਾਈ ਜਿਹੜੇ ਨੇ ਬਿਸ਼ਾਰਤ ਅਲੀ ਔਰ ਅਬੂ ਬਕਰ, ਉਹ ਸਿਆਲਕੋਟ ਹੀ ਹੁੰਦੇ ਸਨ। ਸਾਡਾ ਪਹਿਲਾਂ ਵੀ ਇੱਕ ਸੈਟਅਪ ਸਿਆਲਕੋਟ ਮੌਜੂਦ ਸੀ। ਅਸੀਂ ਫਿਰ ਸੰਭੜਿਆਲ ਜਗ੍ਹਾ ਜਿਹੜੀ ਉਹ ਕਿਰਾਏ 'ਤੇ ਨਹੀਂ ਲਈ। ਇਹ ਵੀ ਜਗ੍ਹਾ ਸਾਡੇ ਕੋਲ ਕਿਰਾਏ ਦੀ ਗਈ ਹੈ, ਲੇਕਿਨ ਇੱਥੋਂ ਦਾ ਜਿਹੜਾ ਮਾਲਕ ਹੈ ਨਾ, ਮਕਾਨ ਮਾਲਕ, ਬਹੁਤ ਹੀ ਅੱਛਾ ਇਨਸਾਨ ਹੈ। ਉਹ ਸਾਡੇ ਏਰੀਆ ਦੀ ਸਾਈਡ ਦਾ ਹੈ ਤੇ ਬਹੁਤ ਹੀ ਮਤਲਬ ਉਹ ਇਹਨਾਂ ਸਾਡੀ ਫਰੈਂਕਨੈਸ ਹੈ, ਠੀਕ ਹੈ। ਤੇ ਉਸ ਸਾਰਾ ਸਮਾਨ ਚੁੱਕ ਕੇ ਅਸੀਂ ਇੱਥੇ ਸ਼ਿਫਟ ਕਰ ਲਿਆ। ਇੱਥੇ ਸਾਡਾ ਸੈਟਅਪ ਚੱਲ ਰਿਹਾ ਸੀ। ਕੁਛ ਅਸੀਂ 1-2 ਸੈਟਅਪ ਵਿੱਚ ਸੇਲ ਵੀ ਕਰ ਦਿੱਤਾ ਕਿ ਐਨੇ ਸੈਟਅਪ ਕੀ ਕਰਨੇ ਨੇ, ਜਿਹਨੂੰ ਇੱਕ ਜਗ੍ਹਾ 'ਤੇ ਰਹਿਣਾ ਆ ਤੇ ਫਿਰ ਐਨੇ ਸੈਟਅਪ ਐਨੀ ਮਸ਼ੀਨਰੀ ਲਿਆ ਕੇ ਰੱਖਣ ਦਾ ਫਾਇਦਾ ਕੋਈ ਨਹੀਂ। ਅਸੀਂ 2 ਮਸ਼ੀਨਰੀਆਂ ਵਿਦ ਸਾਰਾ ਕੁਛ ਹੀ ਸੈਟਅਪ ਸੇਲ ਕਰ ਦਿੱਤਾ ਤੇ ਅੱਲਾ ਦਾ ਸ਼ੁਕਰ ਹੈ ਇੱਥੇ ਵੀ ਨਿਜ਼ਾਮ ਠੀਕ ਹੈ। ਤੇ ਸਾਡੀ ਆਪਣੀ 2 ਕਨਾਲ ਜਗ੍ਹਾ ਹੈ, ਉਹ ਪਰਲੇ ਸਾਡੇ ਨਾਲ ਹੀ ਕਰੀਬ ਪਰਲੀ ਸਾਈਡ 'ਤੇ ਸਾਡੇ ਕਜ਼ਨ ਨੇ ਜਿਹੜੇ ਹਾਫਿਜ਼ ਕਰਾਮਤ ਸਾਹਿਬ ਔਰ ਭਾਈ ਇਸਲਾਮਤ ਸਾਹਿਬ, ਉਹ ਉੱਥੇ ਕੰਮ ਕਰ ਰਹੇ ਨੇ ਪੈਟ ਦਾ, ਠੀਕ ਹੈ। ਤੇ ਅਸੀਂ ਇਸ ਹਿਸਾਬ ਲਾਇਆ ਕਿ ਅਸੀਂ ਅਗਰ ਸੰਭੜਿਆਲ ਹੋਰ ਵੀ ਜਗ੍ਹਾ ਲੈਂਦੇ ਹਾਂ ਕਿਰਾਏ ਵਾਸਤੇ, ਉੱਥੇ ਵੀ ਸਾਰਾ ਸੈਟਅਪ ਚੁੱਕ ਕੇ ਰੱਖਣਾ ਹੈ। ਜਦ ਕਿ ਸਾਡੇ ਕੋਲ ਪਹਿਲੇ ਜਗ੍ਹਾ ਮੌਜੂਦ ਹੈ ਸਿਆਲਕੋਟ, ਅਸੀਂ ਉੱਥੇ ਸਾਰਾ ਸੈਟਅਪ ਚੁੱਕ ਕੇ ਰੱਖ ਲੈਂਦੇ ਹਾਂ। ਇਹ ਜਗ੍ਹਾ ਮਾਸ਼ਾਅੱਲਾ ਸ਼ੇਖ ਨਾਲ ਹੈ, ਬਹੁਤ ਅੱਛੀ ਜਗ੍ਹਾ ਹੈ, ਠੀਕ ਹੈ। ਤੇ ਗੱਲ ਕਰਨ ਦਾ ਮਕਸਦ ਹੈ ਕਿ ਦੋਸਤੋ ਵਿਲਾਗ ਇਸ ਵਾਸਤੇ ਨਹੀਂ ਆਇਆ ਵੀ ਕਿ ਬਹੁਤ ਜ਼ਿਆਦਾ ਮਸਰੂਫ ਹੈ, ਪਿੱਛੇ 2-3 ਮਹੀਨੇ ਰਹੀ ਹੈ, ਉਹ ਤੂੰ ਸੈਟਅਪ ਚੁੱਕ ਕੇ ਸਿਆਲਕੋਟ ਸ਼ਿਫਟ ਕਰਨਾ, ਇੱਥੇ ਲੁਹਾਣਾ, ਫਿਰ ਇੱਥੇ ਦੇ ਕੰਮ ਸ਼ਾਮ ਮੇਨਟੇਨ ਉਸ ਤੋਂ ਬਾਅਦ ਫਿਰ ਮੈਂ ਘਰ ਵੀ ਜ਼ਾਹਰ ਗੱਲ ਜਾਂਦੇ ਰਹੇ ਹਾਂ, ਫੈਕਟਰੀ ਛੁੱਟੀ ਕਰਕੇ 5-4 ਦਿਨ ਘਰ ਪੈਲੀ ਬੰਨਾ ਕਣਕ ਛਣਕ ਤੁਹਾਨੂੰ ਪਤਾ। ਹੁਣ ਪਿਛਲੇ 15 ਦਿਨ ਘਰ ਮਸਰੂਫੀਅਤ ਰਹੀ ਹੈ, ਘਰ ਮਿਸਤਰੀ ਲੱਗੇ ਦੇ ਹਨ, ਕੋਈ ਕਿਚਨ ਦਾ ਕੰਮ ਹੋ ਰਿਹਾ ਸੀ, ਕੁਛ ਟੈਲਾਂ ਸ਼ੈਲਾਂ, ਕੋਈ ਰੰਗ ਦਾ ਕੰਮ, ਕਿਉਂ ਹੁਣ ਸ਼ਾਦੀਆਂ ਸਿਰ 'ਤੇ ਚੜ੍ਹ ਗਈਆਂ ਛੋਟੀਆਂ ਦੀਆਂ
ਤੇ ਨਿੱਕੀ ਤੋਂ ਬਾਅਦ ਇਨਸ਼ਾਅੱਲਾ ਸ਼ਾਦੀਆਂ ਨੇ ਤੇ ਬਹੁਤ ਹੀ ਉਹ ਵੀ ਇਨਸ਼ਾਅੱਲਾ ਜ਼ਰੂਰ ਹੁਣ ਡੇਲੀ ਬੇਸ ਤੇ ਇਨਸ਼ਾਅੱਲਾ ਤੁਹਾਨੂੰ ਵਲਾਗ ਆਨ ਕਰਨਗੇ ਤੇ ਇੱਕ ਬਹੁਤ ਹੀ ਜਨਾਬ ਵਾਲਾ ਜ਼ਬਰਦਸਤ ਕਿਸਮ ਦੇ ਜਨਾਬ ਵਾਲਾ ਇਨਸ਼ਾਅੱਲਾ ਵਲਾਗ ਆਉਣਗੇ। ਜ਼ਰੂਰ ਤੁਸੀਂ ਵਾਚ ਕਰਿਆ ਕਰੋ ਔਰ ਅੱਗੇ ਵੀ ਸ਼ੇਅਰ ਕਰਿਆ ਕਰੋ ਔਰ ਬੈਲ ਆਈਕਨ ਦੇ ਬਟਨ ਜਿਹੜਾ ਜ਼ਰੂਰ ਪ੍ਰੈਸ ਕਰ ਦਿਆ ਕਰੋ। ਤੁਹਾਡਾ ਇੱਕ ਅੰਗੂਠਾ ਦਬਾਉਣ ਨਾਲ ਕੋਈ ਫਰਕ ਨਹੀਂ ਪੈਂਦਾ, ਲੇਕਿਨ ਕਿਸੇ ਦਾ ਭਲਾ ਹੋਈਏ ਤੇ ਦਬਾ ਦਿਆ ਕਰੋ, ਠੀਕ ਆ। ਤੇ ਇਹ ਕੋ ਸਾਡੀਆਂ ਮਸੂਫੀਅਤਾਂ ਹਨ ਜਨਾਬ ਵਾਲਾ 2-4 ਜਿੱਦਾਂ ਮਹੀਨੇ ਮਸਰੂਫ ਰਹੇ ਆ ਪਿੱਛੇ, ਉਹਦੀ ਵਜ੍ਹਾ ਨਾਲ ਕਰਕੇ ਕੋਈ ਵਲਾਗ ਸ਼ਲਾਗ ਨਹੀਂ ਆਇਆ, ਕੋਈ ਅਪਡੇਟ ਨਹੀਂ ਹੋ ਸਕੀ। ਇਨਸ਼ਾਅੱਲਾ ਹੁਣ ਕੋਸ਼ਿਸ਼ ਕਰਾਂਗੇ ਕਿ ਡੇਲੀ ਬੇਸ 'ਤੇ ਅਪਡੇਟ ਕਰਨ ਦੀ, ਤੇ ਜ਼ਰੂਰ ਵਾਚ ਕਰਿਆ ਕਰੋ ਔਰ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ। ਇਨਸ਼ਾਅੱਲਾ ਹੌਲੀ ਜੀ ਫਿਰ ਮਿਲਣੇ ਆ ਅਗਲੇ ਨੈਕਸਟ ਵਲਾਗ 'ਚ। ਫਿਲਹਾਲ ਆਪਣੇ ਮੇਜ਼ਬਾਨ ਬੰਦਿਆਂ ਨੂੰ ਚੀਜ਼ਾਂ ਸ਼ਫਾ ਕੇ ਮੈਨੂੰ ਜੋ ਇਜਾਜ਼ਤ। ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਫੀ ਇਮਾਨਿल्लाह। ਓਕੇ, ਅੱਲਾ ਹਾਫਿਜ਼।